ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ। ਵਿਊਅਰਸ, ਭਾਰਤੀ ਖੁਫੀਆ ਏਜੰਸੀਆਂ ਨੇ ਆਪਣਾ ਜਾਲ 4 ਚੁਫੇਰੇ ਫੈਲਾਇਆ ਹੋਇਆ ਹੈ। ਬਾਹਰਲੇ ਦੇਸ਼ਾਂ ਵਿੱਚ ਵਸਦੇ ਸਿੱਖਾਂ ਵੱਲੋਂ ਅਕਸਰ ਇਹ ਕਿਹਾ ਜਾਂਦਾ ਹੈ ਕਿ ਸਿੱਖ ਗੁਰਦੁਆਰਿਆਂ ਤੇ ਸਿੱਖ ਸੰਸਥਾਵਾਂ ਵਿੱਚ ਹੋ ਰਹੇ ਝਗੜਿਆਂ ਅਤੇ ਇੰਟਰਨੈਟ ਤੇ ਬਹੁਤ ਸਾਰੇ ਖਾਲਿਸਤਾਨ ਵਿਰੋਧੀ ਪ੍ਰੋਪੇਗੈਂਡੇ ਲਈ ਭਾਰਤੀ ਖੁਫੀਆ ਏਜੰਸੀਆਂ ਦੇ ਏਜੰਟਸ ਹੀ ਜ਼ਿੰਮੇਵਾਰ ਹਨ। 2 ਕੈਨੇਡੀਅਨ ਪੱਤਰਕਾਰਾਂ ਨੇ ਆਪਣੀ ਕਿਤਾਬ ਦਾ ਸੌਫਟ ਟਾਰਗੇਟ ਵਿੱਚ ਵੀ ਇਹ ਸਾਬਿਤ ਕੀਤਾ ਹੈ ਕਿ 1985 ਵਿੱਚ ਵਾਪਰੇ 에ਅਰ ਇੰਡੀਆ ਦੇ ਹਾਦਸੇ ਲਈ ਭਾਰਤੀ ਖੁਫੀਆ ਏਜੰਸੀਆਂ ਹੀ ਜ਼ਿੰਮੇਵਾਰ ਸਨ। ਹੁਣ ਇਸ ਸੰਬੰਧੀ ਸਪਸ਼ਟ ਸਬੂਤ ਸਾਹਮਣੇ ਆਇਆ ਹੈ। ਅਲ ਜਜ਼ੀਰਾ, ਯਾਹੂ ਮੀਡੀਆ ਸਮੇਤ ਇੰਟਰਨੈਸ਼ਨਲ ਮੀਡੀਆ ਨੇ ਖਬਰ ਦਿੱਤੀ ਹੈ ਕਿ ਜਰਮਨ ਸਰਕਾਰ ਨੇ ਇੱਕ ਭਾਰਤੀ ਵਿਅਕਤੀ ਦੇ ਖਿਲਾਫ ਅਦਾਲਤ ਵਿੱਚ ਦੋਸ਼ ਦਾਇਰ ਕੀਤੇ ਹਨ ਕਿ ਉਸਨੇ ਇੱਕ ਸਿੱਖ ਸੰਸਥਾ ਦੇ ਮੈਂਬਰਾਂ ਦੇ ਖਿਲਾਫ ਜਾਸੂਸੀ ਕੀਤੀ ਅਤੇ ਭਾਰਤੀ ਖੁਫੀਆ ਏਜੰਟਾਂ ਤੋਂ ਪੈਸੇ ਲੈ ਕੇ ਇਹ ਜਾਣਕਾਰੀ ਉਹਨਾਂ ਨੂੰ ਦਿੱਤੀ। ਇਹ ਬੜਾ ਗੰਭੀਰ ਮਸਲਾ ਹੈ। ਅਸੀਂ ਜਰਮਨ ਸਰਕਾਰ ਨੂੰ ਉਹਨਾਂ ਦੀ ਇਸ ਕਾਰਵਾਈ ਲਈ ਵਧਾਈ ਦਿੰਦੇ ਹਾਂ। ਇਸ ਵਿਸ਼ੇ ਅਤੇ ਹੋਰ ਪੰਥਕ ਵਿਸ਼ਿਆਂ ਸੰਬੰਧੀ ਅੱਜ ਅਸੀਂ ਸਭ ਤੋਂ ਪਹਿਲਾਂ ਤੁਹਾਡੀ ਗੱਲਬਾਤ ਕਰਵਾਉਂਦੇ ਹਾਂ ਟੋਰਾਂਟੋ ਤੋਂ US ਮੀਡੀਆ ਦੇ ਸੰਚਾਲਕ JS ਧਾਲੀਵਾਲ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈਲੋ ਹਾਂਜੀ ਧਾਲੀਵਾਲ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਮੈਨੂੰ ਆਵਾਜ਼ ਨਹੀਂ ਸੁਣਾਈ ਦੇ ਰਹੀ ਚੰਗੀ ਤਰ੍ਹਾਂ। ਵੀਰ ਜੀ, ਸਾਨੂੰ ਤੁਹਾਡੀ ਆਵਾਜ਼ ਬਿਲਕੁਲ ਕਲੀਅਰ ਆ ਰਹੀ ਹੈ ਤੇ ਤੁਹਾਡਾ TV 84 ਦੇ ਨਿਊਜ਼ ਦੇ ਸ਼ੋਅ ਦੇ ਵਿੱਚ ਸਾਡੇ ਪਹਿਲੀ ਵਾਰ ਦਰਸ਼ਕਾਂ ਦੇ ਰੂਬਰੂ ਹੋਣ ਤੇ ਸਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਬਿਲਕੁਲ ਨਹੀਂ ਸੁਣਾਈ ਦੇ ਰਹੀ ਜੀ। ਜੀ ਵੀਰ ਜੀ, ਤੁਸੀਂ ਲਾਈਨ ਤੇ ਰਹੋ। ਮੇਬੀ ਦੇयर इज अ ਟੈਕਨੀਕਲ ਪ੍ਰੋਬਲਮ, ਵੀ ਵਿਲ ਟਰਾਈ ਟੂ ਫਿਕਸ ਇਟ। ਹੈਲੋ ਹਾਂਜੀ ਜੀ ਵੀਰ ਜੀ, ਤੁਸੀਂ ਲਾਈਨ ਤੇ ਰਹੋ। ਅਸੀਂ ਵੀ ਵਿਲ ਟਰਾਈ ਟੂ ਫਿਕਸ ਦਾ ਪ੍ਰੋਬਲਮ। ਤੁਹਾਨੂੰ ਹੁਣ ਆਵਾਜ਼ ਆ ਰਹੀ ਹੈ ਜੀ? ਹਾਂਜੀ, ਹੁਣ ਥੋੜੀ ਜਿਹੀ ਬੈਟਰ ਹੈ ਜੀ ਪਹਿਲਾਂ। ਠੀਕ ਹੈ ਵੀਰ ਜੀ। ਵੀਰ ਜੀ, ਅਗੇਨ ਵੈਲਕਮ ਬੈਕ ਟੂ ਨਿਊਜ਼, ਵੈਲਕਮ ਟੂ TV 84 ਨਿਊਜ਼। ਤੁਹਾਡਾ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਕਿ ਤੁਸੀਂ ਅੱਜ ਸਾਡੀ ਪਹਿਲੀ ਵਾਰ ਦਰਸ਼ਕਾਂ ਦੇ ਰੂਬਰੂ ਹੋ ਰਹੇ ਹੋ। ਵੀਰ ਜੀ, ਅੱਜ ਅਸੀਂ ਤੁਹਾਡਾ ਵੱਖ-ਵੱਖ ਪੰਥਕ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ, ਪਰ ਅੱਜ ਸਭ ਤੋਂ ਪਹਿਲਾਂ ਸਾਨੂੰ ਦੱਸੋ ਕਿ ਜਰਮਨ ਵਿੱਚ ਜਿਹੜਾ ਭਾਰਤੀ ਖੁਫੀਆ ਏਜੰਸੀਆਂ ਦਾ ਰੋਲ ਸਾਹਮਣੇ ਆਇਆ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਭੈਣ ਜੀ, ਇਹ ਜਦੋਂ ਤੋਂ ਨਿਊਜ਼ ਜਿਹੜੀ ਆਈ ਹੈ ਇਹ ਜੀ ਸਭ ਤੋਂ ਪਹਿਲਾਂ ਸਾਡੇ ਇੱਥੇ ਕੈਨੇਡਾ ਦੇ ਵਿੱਚ ਮੌਂਟਰੀਅਲ ਦੇ ਵਿੱਚ ਜਿਹੜਾ ਬੜਾ ਮਸ਼ਹੂਰ ਨਿਊਜ਼ਪੇਪਰ ਹੈ ਇੰਗਲਿਸ਼ ਦਾ ਗੈਜਟ, ਜੀ ਉਹਦੇ ਵਿੱਚ ਇਹ ਪ੍ਰਕਾਸ਼ਿਤ ਹੋਈ। ਹਾਂਜੀ। ਔਰ ਉਸ ਤੋਂ ਬਾਅਦ ਜਿਸ ਤਰ੍ਹਾਂ ਕਿ ਅਲ ਜਜ਼ੀਰਾ ਔਰ ਉਹਨਾਂ ਦੀ ਵੈਬਸਾਈਟ ਔਰ ਯਾਹੂ ਦੇ ਉੱਪਰ ਜੀ ਔਰ ਇੱਕ ਜਰਮਨ ਦਾ ਉੱਥੋਂ ਦਾ ਇੰਗਲਿਸ਼ ਦਾ ਪੇਪਰ, ਉਹਦੇ ਵਿੱਚ ਵੀ ਨਿਊਜ਼ ਆਈ। ਔਰ ਚੰਗਾ ਲੱਗਾ ਹੈ ਕਿ ਜੋ ਕੁਛ ਲੋਕਾਂ ਨੂੰ ਕਈ ਵਾਰੀ ਲੱਗਦਾ ਹੈ ਕਿ ਇਹ ਸ਼ਾਇਦ ਸਹੀ ਨਹੀਂ ਹੈ, ਉਹ ਲੋਕਾਂ ਦੀਆਂ ਅੱਖਾਂ ਦੇ ਉੱਪਰ ਉਹ ਪਰਦਾ ਜਿਹੜਾ ਉੱਠਣਾ ਸਟਾਰਟ ਹੋਇਆ। ਬਿਲਕੁਲ, ਕਿਉਂਕਿ ਜਦੋਂ ਇਹ ਗੌਰਮੈਂਟਾਂ ਜਿਹੜੀਆਂ ਦੇ ਉੱਪਰ ਅਸੀਂ ਵਿਸ਼ਵਾਸ ਕਰਦੇ ਹਾਂ, ਦੁਨੀਆ ਵਿਸ਼ਵਾਸ ਕਰਦੀ ਆ, ਉਹਨਾਂ ਵੱਲੋਂ ਸਾਰਾ ਕੁਝ ਬਾਹਰ ਆਉਂਦਾ ਤੇ ਫਿਰ ਮੇਰਾ ਖਿਆਲ ਹੈ ਕਿ ਲੋਕਾਂ ਦੀਆਂ ਅੱਖਾਂ ਖੁੱਲਦੀਆਂ। ਵੈਸੇ ਪਤਾ ਤਾਂ ਹੈ ਲੋਕਾਂ ਨੂੰ ਕਿ ਕੁਝ ਹੋ ਰਿਹਾ, ਪਰ ਉਹਨਾਂ ਨੂੰ ਉਸ ਤਰ੍ਹਾਂ ਵਿਸ਼ਵਾਸ ਨਹੀਂ ਹੋ ਰਿਹਾ ਸੀ। ਕਿਉਂਕਿ ਜਦੋਂ ਕੈਨੇਡਾ ਦਾ ਜਿਹੜਾ ਇੱਕ 에ਅਰ ਇੰਡੀਆ ਦਾ ਕਾਂਡ ਹੋਇਆ ਸੀ, ਉਸ ਟਾਈਮ ਤੋਂ ਜਿਹੜੀਆਂ ਨਿਊਜ਼ ਬਾਹਰ ਆਈਆਂ, ਕਿਸ ਤਰ੍ਹਾਂ ਉਸ ਟਾਈਮ RCMP ਦੇ ਆਫਿਸਰ ਨੇ ਜਿਹੜੀ ਇੱਕ ਸਟੇਟਮੈਂਟ ਦਿੱਤੀ ਸੀ ਕੋਰਟ ਦੇ ਅੰਦਰ ਕਿ 10-10 ਹਜ਼ਾਰ ਡਾਲਰ ਲੈ ਕੇ ਮੀਡੀਆ ਜਿਹੜਾ ਇੱਥੇ ਖਰੀਦਿਆ ਜਾਂਦਾ ਰਿਹਾ, ਕਿਸ ਤਰ੍ਹਾਂ। ਔਰ ਇੱਕ ਜਿਹੜੀ ਬੁੱਕ ਆਈ ਸੀ ਕਿ ਸੌਫਟ ਟਾਰਗੇਟ ਨਾਂ ਦੀ, ਪਰ ਅਫਸੋਸ ਹੈ ਕਿ ਸਾਡੇ ਕੋਲੇ ਮੀਡੀਆ ਨਾ ਹੋਣ ਕਰਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਬੁੱਕਸ ਹਨ, ਇਸ ਤਰ੍ਹਾਂ ਦੀਆਂ ਜਿਹੜੀਆਂ ਨਿਊਜ਼ ਹਨ, ਉਹ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਿੱਥੋਂ ਮਿਲਣ ਜਾਂ ਕਿੱਥੇ ਇਹ ਪੜ੍ਹੀਏ ਜਾਂ ਕਿੱਥੋਂ ਇਹ ਪਤਾ ਲੱਗੇ। ਹੁਣ ਇੰਟਰਨੈਟ ਦਾ ਵੀ ਜਿਹੜਾ ਯੁੱਗ ਹੈ, ਔਰ ਜਿਸ ਤਰ੍ਹਾਂ TV 84 ਆਉਣ ਦੇ ਨਾਲ ਇਹ ਦੁਨੀਆ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਉੱਪਰ ਜਿਹੜੇ ਲੋਕ ਬੈਠੇ ਨੇ, ਜਿਹੜੇ ਸੱਚ ਨੂੰ ਜਾਣਨਾ ਚਾਹੁੰਦੇ ਨੇ, ਉਹਨਾਂ ਨੂੰ ਘੱਟੋ ਘੱਟ ਇਹ ਨਿਊਜ਼ ਦਾ ਜਦੋਂ ਪਤਾ ਲੱਗੋ, ਕਿਉਂਕਿ ਨਿਊਜ਼ ਜਦੋਂ ਇਸ ਤਰ੍ਹਾਂ ਦੀ ਆਉਂਦੀ ਹੈ, ਉਸ ਨਿਊਜ਼ ਨੂੰ ਦਬਾਉਣ ਦੇ ਲਈ ਉਧਰੋਂ ਬਹੁਤ ਕੰਮ ਕੀਤਾ ਜਾਂਦਾ। ਪਰ ਜਿਹੜੀ ਨਿਊਜ਼ ਸਿੱਖ ਕੌਮ, ਸਿੱਖ ਨੇਸ਼ਨ ਦੇ ਖਿਲਾਫ ਹੁੰਦੀ ਹੈ, ਉਸ ਨੂੰ ਕਿਸ ਤਰ੍ਹਾਂ ਫੈਲਾਇਆ ਜਾਂਦਾ ਅਸੀਂ ਦੇਖਦੇ ਹਾਂ। ਜਦੋਂ ਗੱਲ ਜੂਨ 84 ਦੀ ਹੋਵੇ, ਨਵੰਬਰ 84 ਦੀ ਹੋਵੇ, ਤੇ ਇਹਨਾਂ ਵੱਲੋਂ ਆਪਣੇ ਕੀਤੇ ਹੋਏ ਕਾਰੇ, ਚਾਹੇ ਉਹ 에ਅਰ ਇੰਡੀਆ ਹੋਵੇ, ਚਾਹੇ ਇਹਨਾਂ ਨੇ ਬੱਸਾਂ ਚੋਂ ਕੱਢ ਕੇ ਆਪ ਮਾਰੇ ਹੋਣ, ਤੇ ਉਸ ਤਰ੍ਹਾਂ ਦੀਆਂ ਜਿਹੜੀਆਂ ਗਲਤ ਨਿਊਜ਼ਾਂ ਨਾਲ ਲਾ ਕੇ ਲੋਕਾਂ ਨੂੰ ਭੰਬਲ ਭੂਸੇ ਵਿੱਚ ਪਾਇਆ ਜਾਂਦਾ। ਔਰ ਜਿਹੜੀ ਇਹ ਨਿਊਜ਼ ਹੁਣ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜਰਮਨ ਦੇ ਵਿੱਚ ਇੱਕ ਜਿਹੜਾ ਇੰਡੀਅਨ ਬੰਦਾ ਜਿਹੜਾ ਫੜਿਆ ਹੈ, ਜਿਹੜਾ ਕਿ ਸਿੱਖ ਕੌਮ ਦੀ
ਜਿਹੜੀ ਜਾਸੂਸੀ ਕਰਕੇ ਉੱਥੋਂ ਦੀਆਂ ਏਜੰਸੀਆਂ ਨੂੰ ਦਿੰਦਾ ਸੀ। ਇਹ ਕੰਮ ਕੱਲੇ ਜਰਮਨ ਵਿੱਚ ਨਹੀਂ ਹੈ, ਇਹ ਪੂਰੀ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਸਿੱਖ ਆਜ਼ਾਦ ਬੈਠੇ ਨੇ, ਆਪਣੇ ਹੱਕਾਂ ਦੀ ਗੱਲ ਕਰਦੇ ਨੇ, ਉੱਥਾਂ ਉਹਨਾਂ ਦੇ ਦੇਸ਼ ਉਹਨਾਂ ਨੂੰ ਆਜ਼ਾਦੀ ਦਿੰਦੇ ਨੇ ਗੱਲ ਕਰਨ ਦੀ। ਉੱਥੇ ਉਹਨਾਂ ਨੂੰ ਇਹ ਕੁਛ ਤਾਂ ਕਰ ਨਹੀਂ ਸਕਦੇ ਜੋ ਕੁਛ ਇਹਨਾਂ ਨੇ ਇੰਡੀਆ ਵਿੱਚ ਸਾਡੇ ਨਾਲ ਕੀਤਾ ਹੈ। ਕਿਸ ਤਰ੍ਹਾਂ 25-25 ਹਜ਼ਾਰ ਲਵਾਰਸ਼ ਲਾਸ਼ਾਂ ਕਹਿ ਕੇ ਉੱਥੇ ਮਾਰ ਕੇ ਲੋਕਾਂ ਨੂੰ ਡਰਾ ਦਿੱਤਾ ਗਿਆ। ਅੱਜ ਉਹ ਲੋਕ ਕਿਸ ਤਰ੍ਹਾਂ ਉੱਥੇ ਭੰਬਲ ਭੂਸੇ ਵਿੱਚ ਪਏ ਹੋਏ ਨੇ, ਪਰ ਜਿੱਥੇ ਇਹ ਜਿਸ ਤਰ੍ਹਾਂ ਦਾ ਕੰਮ ਕਰ ਸਕਦੇ ਨੇ ਉਸ ਤਰ੍ਹਾਂ ਦਾ ਕਰਦੇ ਨੇ। ਇੱਥੇ ਇਹਨਾਂ ਨੂੰ ਲੁਕ ਛਿਪ ਕੇ ਕੰਮ ਕਰਨਾ ਪੈਂਦਾ, ਪਰ ਲੁਕ ਛਿਪ ਕੇ ਕੰਮ ਕਰਦਾ ਹੋਇਆ ਵੀ ਉਹ ਬੰਦਾ ਜਿਸ ਤਰ੍ਹਾਂ ਜਰਮਨ ਸਰਕਾਰ ਨੇ ਫੜਿਆ, ਸਾਨੂੰ ਜਰਮਨ ਸਰਕਾਰ ਦਾ ਵੀ ਧੰਨਵਾਦੀ ਹੋਣਾ ਚਾਹੀਦਾ। ਔਰ ਮੈਂ ਜਿੱਥੇ ਤੱਕ ਸੋਚਦਾ ਕਿ ਜਰਮਨ ਸਰਕਾਰ ਨੇ ਜਿਸ ਤਰ੍ਹਾਂ ਭੁੱਲਰ ਸਾਹਿਬ ਨੂੰ ਉੱਥੇ ਭੇਜਣ ਤੋਂ ਬਾਅਦ ਇੱਕ ਪਛਤਾਵਾ ਵੀ ਕੀਤਾ ਹੋਊਗਾ, ਔਰ ਉਹਨਾਂ ਨੇ ਸੋਚਣ ਦੇ ਲਈ ਔਰ ਉਹਨਾਂ ਨੂੰ ਇਸ ਸਾਰੇ ਜਿਹੜਾ ਜਿਸ ਤਰ੍ਹਾਂ ਹਿੰਦੁਸਤਾਨ ਨੇ ਉਹਨਾਂ ਦੇ ਨਾਲ ਝੂਠ ਬੋਲਿਆ ਔਰ ਭੁੱਲਰ ਸਾਹਿਬ ਨੂੰ ਫਾਂਸੀ ਜਿਹੜੀ ਸੁਣਾਈ ਗਈ ਇੰਨੇ ਗਵਾਹ ਮੁੱਕਰ ਜਾਣ ਦੇ ਬਾਵਜੂਦ, ਮੈਨੂੰ ਲੱਗਦਾ ਕਿ ਜਰਮਨ ਸਰਕਾਰ ਉਸ ਟਾਈਮ ਤੋਂ ਹੀ ਇਹਨਾਂ ਤੇ ਅੱਖ ਲੱਗ ਰਹੀ ਹੈ। ਉਹਨਾਂ ਨੂੰ ਪਤਾ ਹੈ ਕਿ ਝੂਠੇ ਲੋਕ ਨੇ ਕਿਸ ਤਰ੍ਹਾਂ ਕੰਮ ਕਰਦੇ ਨੇ, ਔਰ ਚੰਗੀ ਗੱਲ ਹੈ ਕਿ ਇਹਨਾਂ ਦਾ ਝੂਠ ਜਿਹੜਾ ਫੜ ਕੇ ਉਹਨਾਂ ਨੇ ਬਾਹਰ ਲੈ ਕੇ ਆਂਦਾ ਜੀ। ਬਿਲਕੁਲ ਬਿਲਕੁਲ। ਤੇ ਵੀਰ ਜੀ ਸਰ ਗੱਲ ਕੀਤੀ ਕਿ ਇੰਡੀਅਨ ਜਿਹੜੇ ਏਜੰਟਸ ਨੇ ਲੁਕ ਛਿਪ ਕੇ ਗੱਲ ਕਰਦੇ ਨੇ ਤੇ ਲੁਕ ਛਿਪ ਕੇ ਸਾਡਾ ਅੰਦਰ ਆਉਂਦੇ ਨੇ। ਕੀ ਤੁਹਾਨੂੰ ਲੱਗਦਾ ਹੈ ਕਿ ਯੂਰਪ, ਕੈਨੇਡਾ, ਅਮਰੀਕਾ ਆਦਿ ਦੇਸ਼ਾਂ ਵਿੱਚ ਵੀ ਭਾਰਤੀ ਖੁਫੀਆ ਏਜੰਸੀਆਂ ਦੇ ਪੇਡ ਏਜੰਟ ਸਿੱਖ ਗੁਰਦੁਆਰਿਆਂ ਤੇ ਸਿੱਖ ਸੰਸਥਾਵਾਂ ਵਿੱਚ ਹੁੰਦੇ ਲੜਾਈ ਝਗੜਿਆਂ ਲਈ ਵੀ ਜ਼ਿੰਮੇਵਾਰ ਹਨ? ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰੋ। ਬਿਲਕੁਲ ਜੀ, ਇਹ ਜਿਹੜੇ ਵੀ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿ ਸਿੱਖ ਕੌਮ ਜਿੱਥੇ-ਜਿੱਥੇ ਆਜ਼ਾਦੀ ਦੀ ਗੱਲ ਕਰਦੀ ਹੈ, ਸਿੱਖ ਕੌਮ ਜਿੱਥੇ-ਜਿੱਥੇ ਬੇਖੌਫ ਔਰ ਆਜ਼ਾਦ ਬੈਠੀ ਹੈ, ਉੱਥੇ ਹਰ ਜਗ੍ਹਾ ਇਹਨਾਂ ਨੇ ਇਸ ਤਰ੍ਹਾਂ ਦੇ ਆਪਣੇ ਸੀਕਰਟ ਏਜੰਟ ਜਿਹੜੇ ਉਹ ਫਿੱਟ ਕੀਤੇ ਹੋਏ ਨੇ। ਚਾਹੇ ਉਹ ਸਿੱਖੀ ਭੇਸ ਵਿੱਚ ਹੋਣ, ਚਾਹੇ ਦੂਸਰੇ ਕਿਸੇ ਭੇਸ ਵਿੱਚ ਹੋਣ, ਚਾਹੇ ਉਹ ਸਾਡੀਆਂ ਸੰਸਥਾਵਾਂ ਦੇ ਵਿੱਚ ਬੈਠੇ ਹੋਣ, ਚਾਹੇ ਇਹਨਾਂ ਦੇ ਆਪਣੇ ਦਫ਼ਤਰਾਂ ਦੇ ਵਿੱਚ ਬੈਠੇ ਹੋਣ, ਉਹ ਇਹੀ ਕੰਮ ਕਰ ਰਹੇ ਨੇ। ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਕਿ ਇੱਕ ਛੋਟੀ ਜਿਹੀ ਉਦਾਹਰਨ ਲੈ ਲਵੋ, ਹਿੰਦੁਸਤਾਨ ਦੇ ਅੰਦਰ 30,000 ਸਿੱਖ ਮਰ ਜਾਂਦਾ ਹੈ ਤਾਂ ਨਿਊਜ਼ ਦੇਣ ਲਈ ਹਿੰਦੁਸਤਾਨ ਦੇ ਮੀਡੀਆ ਨੂੰ 1000 ਵਾਰ ਸੋਚਣਾ ਪੈਂਦਾ, ਨਿਊਜ਼ ਨਹੀਂ ਦਿੰਦੇ। ਔਰ ਸਾਡੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ, UK ਇਹਨਾਂ ਕੰਟਰੀਆਂ ਦੇ ਵਿੱਚ ਜਿਹੜੀ ਕਿ ਕੋਈ ਇੱਕਾ ਦੁੱਕਾ ਘਟਨਾ ਕੋਈ ਟੈਕਸੀ ਡਰਾਈਵਰ ਦੇ ਨਾਲ ਜਾਂ ਕਿਸੇ ਦੇ ਨਾਲ ਹੋ ਜਾਵੇ ਤਾਂ ਤੁਸੀਂ ਇੰਡੀਆ ਦਾ ਮੀਡੀਆ ਲਾ ਕੇ ਦੇਖੋ ਤੇ NDTV ਉੱਤੇ, ਇੰਡੀਆ TV ਉੱਤੇ ਕੱਲ ਤੱਕ ਹੋਵੇ, ਅੱਜ ਤੱਕ ਹੋਵੇ, ਸਾਰੇ ਇਹ ਕੁਛ ਹੀ ਲੱਗੇ ਹੁੰਦੇ ਆ ਕਰਨ ਕਿ ਸਿੱਖਾਂ ਦੇ ਨਾਲ ਆਹ ਕੁਛ ਹੋ ਰਿਹਾ, ਅਮਰੀਕਾ ਦੇ ਵਿੱਚ ਇਹ ਹੋ ਗਿਆ, ਕੈਨੇਡਾ ਦੇ ਵਿੱਚ ਇਹ ਹੋ ਗਿਆ। ਇਹ ਸਾਰੀਆਂ ਗੱਲਾਂ ਸਾਨੂੰ ਸੋਚਣੀਆਂ ਚਾਹੀਦੀਆਂ ਕਿ ਜੇ ਇਹ ਸਾਡੇ ਨਾਲ ਬਾਹਰਲੀ ਨਿਊਜ਼ ਸਾਡੀ ਇਸ ਤਰ੍ਹਾਂ ਦਿੰਦੇ ਨੇ ਔਰ ਹਿੰਦੁਸਤਾਨ ਦੇ ਅੰਦਰ ਜਿਹੜੀ ਨਿਊਜ਼ ਹੁੰਦੀ ਹੈ ਉਹ ਕਿਸ ਤਰ੍ਹਾਂ ਦਿੰਦੇ ਨੇ, ਤੇ ਫਿਰ ਜਿਹੜਾ ਸਾਡੇ ਨਾਲ ਇਹ ਕੁਛ ਹੋ ਰਿਹਾ, ਲੜਾਈਆਂ ਝਗੜੇ ਹੋ ਰਹੇ ਨੇ। ਔਰ ਦੂਸਰੀ ਗੱਲ, ਜਦੋਂ ਕਿ ਗੁਰਦੁਆਰੇ ਵਿੱਚ ਲੜਾਈਆਂ ਝਗੜੇ ਹੁੰਦੇ ਨੇ, ਇਹ ਕਿਸ ਤਰ੍ਹਾਂ ਉਸ ਨਿਊਜ਼ ਨੂੰ ਲੈਂਦੇ ਨੇ। ਪਰ ਜਦੋਂ ਆਪਣੇ ਵੱਲੋਂ ਗੁਰਦੁਆਰਿਆਂ ਦੇ ਉੱਪਰ ਅਟੈਕ ਹੁੰਦੇ ਨੇ, ਆਪਣੇ ਵੱਲੋਂ ਸਾਡੇ ਉੱਪਰ ਇਹਨਾਂ ਵੱਲੋਂ ਬੰਬ ਵਰਸਾਏ ਜਾਂਦੇ ਨੇ ਤਿਰੰਗੇ ਝੰਡੇ ਲਾ ਕੇ, ਉਸ ਨਿਊਜ਼ ਨੂੰ ਇਹ ਕਹਿੰਦੇ ਨੇ ਜੀ ਭੁੱਲ ਜਾਵੋ, ਚਾਹੇ ਉੱਥੇ ਲੱਖਾਂ ਬੰਦੇ ਮਰੇ ਹੋਣ। ਪਰ ਜਦੋਂ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਉਸ ਨੂੰ ਬਾਹਰ ਲੈ ਕੇ ਆਉਂਦੇ ਨੇ। ਇਹਦਾ ਸਾਨੂੰ ਸੋਚਣ ਦੀ ਲੋੜ ਹੈ ਕਿ ਇਹਦੇ ਪਿੱਛੇ ਕਿਸ ਦਾ ਹੱਥ ਹੋਊਗਾ ਜੀ। ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਹੁਣ ਅਸੀਂ ਬਾਕੀ ਪੰਥਕ ਮੁੱਦਿਆਂ ਬਾਰੇ ਵੀ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਜਿਵੇਂ ਬੀਤੀ 20 ਮਾਰਚ ਨੂੰ ਕਸ਼ਮੀਰ ਵਾਦੀ ਵਿੱਚ ਮਾਰੇ ਗਏ 35 ਸਿੱਖਾਂ ਦੀ ਘਟਨਾ ਨੂੰ 14 ਸਾਲ ਪੂਰੇ ਹੋ ਗਏ ਹਨ। ਨਵੰਬਰ 'ਚ ਹੋਈ ਸਿੱਖ ਨਸਲਕੁਸ਼ੀ ਵਾਂਗੂ ਕਸ਼ਮੀਰ ਵਾਦੀ ਵਿਚਲੀ ਸਿੱਖ ਨਸਲਕੁਸ਼ੀ, ਜਿਸ ਨੂੰ ਗ੍ਰਹਿ ਮੰਤਰੀ ਅਡਵਾਨੀ ਦੇ ਹੁਕਮਾਂ ਨਾਲ ਕੀਤਾ ਗਿਆ ਸੀ, ਇਹ ਜ਼ਖਮ ਸਾਡੇ ਅੱਜ ਵੀ ਰਿਸਦੇ ਹਨ। ਕੀ ਸਿੱਖਾਂ ਨੂੰ ਭਾਰਤ ਵਿੱਚ ਕਦੀ ਇਨਸਾਫ ਮਿਲੇਗਾ? ਇਸ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ? ਦੇਖੋ ਜੀ, ਸਿੱਖਾਂ ਨੂੰ ਇਨਸਾਫ ਇਸ ਜਿਹੜੇ ਹਿੰਦੁਸਤਾਨ ਜਿਹੜਾ ਹੈ ਜੀ, ਜਿਹੜਾ 1947 ਤੋਂ ਲੈ ਕੇ ਅੱਜ ਤੱਕ ਸਿੱਖ ਕੌਮ ਨੂੰ, ਸਿੱਖ ਵਿਚਾਰਧਾਰਾ ਨੂੰ, ਸਿੱਖ ਆਇਡੈਂਟੀ ਨੂੰ, ਸਿੱਖ ਰਿਲੀਜਨ ਨੂੰ, ਸਿੱਖ ਕੌਮ ਨੂੰ, ਸਿੱਖਾਂ ਦੀ ਭਾਸ਼ਾ ਪੰਜਾਬੀ ਨੂੰ ਵੱਖ-ਵੱਖ ਤੌਰ ਤਰੀਕਿਆਂ ਦੇ ਨਾਲ ਖਤਮ ਕਰਨ ਤੇ ਲੱਗਿਆ ਹੋਇਆ, ਉਸ ਤੋਂ ਇਨਸਾਫ ਨਹੀਂ ਸਾਨੂੰ ਰੱਖਣੀ ਚਾਹੀਦੀ। ਕਿਉਂਕਿ ਜਿਹੜੇ ਲੋਕ ਕਿਸੇ ਨੂੰ ਖਤਮ ਕਰਨ ਤੇ ਲੱਗੇ ਹੋਣ, ਉਸ ਨੂੰ ਬਚਾਉਣ ਦੇ ਲਈ ਅੱਗੇ ਨਹੀਂ ਆਉਂਦੇ ਹੁੰਦੇ। ਔਰ ਜਿਸ ਤਰ੍ਹਾਂ ਅਸੀਂ ਦੇਖਿਆ ਕਿ ਦਰਬਾਰ ਸਾਹਿਬ ਦੇ ਅਟੈਕ ਦੇ ਟਾਈਮ ਉਹਨਾਂ ਨੇ ਸਾਡੇ ਉੱਪਰ ਟੈਂਕੀ ਨਹੀਂ ਚੜਾਏ, ਸਾਡੇ ਲੋਕਾਂ ਨੂੰ ਨਹੀਂ ਮਾਰਿਆ, ਸਾਡੇ ਗੁਰਦੁਆਰੇ ਨਹੀਂ ਢਾਏ, ਸਾਡੀ ਜਿਹੜੀ ਹਿਸਟਰੀ ਸੀ ਉਸ ਨੂੰ ਵੀ ਉਹਨਾਂ ਨੇ ਚੱਕ ਕੇ ਲੈ ਕੇ ਗਏ। ਔਰ ਅੱਜ ਤੱਕ ਉਹ ਕਦੇ ਕਹਿ ਰਹੇ ਆ ਦੇ ਦਿਆਂਗੇ, ਕਦੇ ਦੇ ਦਿੱਤੀ ਹੈ, ਕਦੇ ਦੇਵਾਂਗੇ, ਕਦੇ ਕਹਿੰਦੇ ਸਾਡੇ ਕੋਲੇ ਨਹੀਂ ਹੈ। ਤਾਂ ਉਹਦੇ ਤੋਂ ਉਹਨਾਂ ਦੇ ਜਿਹੜੇ ਮਨਸੂਬੇ ਆ ਉਹ ਮੇਰਾ ਖਿਆਲ ਹੈ ਸਾਨੂੰ ਪਤਾ ਲੱਗ ਜਾਣੇ ਚਾਹੀਦੇ ਨੇ ਕਿ ਕਿਸ ਤਰ੍ਹਾਂ ਦੇ ਨੇ, ਉਹ ਕੀ ਕੁਝ ਸਾਡੇ ਨਾਲ ਕਰ ਰਹੇ ਨੇ। ਔਰ ਇਹ ਮੇਰਾ ਖਿਆਲ ਹੈ ਸਾਨੂੰ ਉਮੀਦ ਨਹੀਂ ਰੱਖਣੀ ਚਾਹੀਦੀ ਕਿ ਉਹ ਸਾਨੂੰ ਇਨਸਾਫ ਦੇਣਗੇ ਜੀ। ਜੀ।
ਤੇ ਵੀਰ ਜੀ ਸਾਡੇ ਕੋਲ 1 ਮਿੰਟ ਰਹਿ ਗਏ। ਤੁਸੀਂ ਪਹਿਲੀ ਵਾਰ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਹੋ। ਅਸੀਂ ਚਾਹਾਂਗੇ ਤੁਸੀਂ ਸਾਡੀ ਟੀਵੀ 84 ਦੇ ਮਾਧਿਅਮ ਰਾਹੀਂ ਸਾਡੀ ਸਿੱਖ ਸੰਗਤਾਂ ਜਿੰਨੇ ਵੀ ਸਾਡੇ ਦਰਸ਼ਕ ਤੁਹਾਨੂੰ ਇਸ ਵੇਲੇ ਦੇਖ ਰਹੇ ਨੇ ਉਹਨਾਂ ਨੂੰ ਸੁਨੇਹਾ ਵੀ ਜ਼ਰੂਰ ਦਿਵੋ। ਜ਼ਰੂਰ ਜੀ, ਅਸੀਂ ਬੜੀ ਸਾਨੂੰ ਖੁਸ਼ੀ ਹੈ ਕਿ ਟੀਵੀ 84 ਜਿਹੜਾ ਆਇਆ ਔਰ ਅਸੀਂ ਵੀ ਆਪਣੇ ਤੌਰ ਤੇ ਕਾਫੀ ਟਾਈਮ ਤੋਂ ਜਿਸ ਤਰ੍ਹਾਂ ਕਿ ਹਿੰਦੁਸਤਾਨ ਦੇ ਜਿਹੜੇ ਮਹਿਕਮੇ ਉਹਨਾਂ ਵੱਲੋਂ ਸਾਡੀ ਆਵਾਜ਼ ਜਿਹੜੀ ਬੰਦ ਕੀਤੀ ਜਾਂਦੀ ਹੈ ਔਰ ਸਾਡੀ ਇੱਥੇ ਕੈਨੇਡਾ ਦੇ ਵਿੱਚ ਵੱਖ-ਵੱਖ ਰੇਡੀਓਆਂ ਉੱਪਰ ਆਵਾਜ਼ ਜਿਹੜੀ ਬੰਦ ਕੀਤੀ ਗਈ, ਪਰ ਦੂਸਰੇ ਪਾਸੇ ਕੋਈ ਨਾ ਕੋਈ ਰਾਹ ਖੁੱਲ ਜਾਂਦਾ ਹੈ। ਫੇਸਬੁੱਕ ਔਰ YouTube ਆਈ ਹੈ ਔਰ ਅਸੀਂ ਆਪਣਾ ਜਿਹੜਾ ਚੈਨਲ ਜਿਹੜਾ US ਮੀਡੀਆ ਕੈਨੇਡਾ ਫੇਸਬੁੱਕ ਔਰ YouTube ਦੇ ਉੱਪਰ ਜਿਹੜਾ ਸਟਾਰਟ ਕੀਤਾ, ਅਸੀਂ ਵੀ ਉੱਥੇ ਜਿੰਨਾ ਕੁਛ ਆਪਣਾ ਕਰ ਸਕਦੇ ਹਾਂ ਜਾਂ ਜਿਹੜੀ ਨਿਊਜ਼ ਇੱਧਰੋਂ ਉੱਧਰੋਂ ਸਾਨੂੰ ਲੱਗਦਾ ਹੈ ਕਿ ਸਿੱਖ ਕੌਮ ਨੂੰ ਇਹ ਚੰਗੀ ਨਿਊਜ਼ ਹੈ ਮਿਲਣੀ ਚਾਹੀਦੀ ਹੈ, ਕੋਸ਼ਿਸ਼ ਕਰਦੇ ਹਾਂ। ਔਰ ਅਸੀਂ ਆਪਣੇ ਤੌਰ ਤੋਂ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਉਹ ਆਪ ਤਾਂ ਦੇਖ ਹੀ ਰਹੇ ਨੇ ਜਿਸ ਤਰ੍ਹਾਂ ਟੀਵੀ 84 ਔਰ ਆਪਣੇ ਜਿਹੜੇ ਯਾਰ ਮਿੱਤਰ ਨੇ, ਆਪਣੇ ਜਿਹੜੇ ਉਹਨਾਂ ਦੇ ਸਕੇ ਸੰਬੰਧੀ ਨੇ, ਉਹ ਦੁਨੀਆ ਦੇ ਕਿਸੇ ਹਿੱਸੇ ਵਿੱਚ ਵੀ ਕਿਉਂ ਨਾ ਬੈਠੇ ਹੋਣ, ਉਹਨਾਂ ਨੂੰ ਜੇਕਰ ਉਹ ਸਾਡੀ ਵਿਚਾਰਧਾਰਾ ਦੇ ਨਾਲ ਨਹੀਂ ਵੀ ਮਿਲਦੇ ਪਰ ਉਹਨਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਉਹਨਾਂ ਨੂੰ ਉਹ ਇਸ ਟੀਵੀ 84 ਦੇ ਨਾਲ ਜੋੜਨਾ ਚਾਹੀਦਾ ਹੈ। ਚਾਹੇ ਉਹ ਲਾਈਵ ਦੇਖਣ, ਚਾਹੇ ਜਿਹੜਾ ਟੀਵੀ 84 ਦੀ ਜਿਹੜੀ ਫੇਸਬੁੱਕ ਹੈ ਜਾਂ ਇਹਨਾਂ ਦੀ YouTube ਹੈ ਉਹਦੇ ਉੱਪਰ ਪੁਰਾਣੀਆਂ ਪਈਆਂ ਵੀਡੀਓ ਨੂੰ ਦੇਖਣ। ਕਈ ਵਾਰੀ ਜਿਸ ਤਰ੍ਹਾਂ ਬੰਦੇ ਨੂੰ ਪਹਿਲਾਂ ਪਤਾ ਨਹੀਂ ਹੁੰਦਾ ਔਰ ਹੌਲੀ ਹੌਲੀ ਜਦੋਂ ਵੇਖਣ ਲੱਗਦਾ ਉਹਨੂੰ ਟੇਸਟ ਦਾ ਪਤਾ ਲੱਗਦਾ, ਉਹਨੂੰ ਪਤਾ ਲੱਗਦਾ ਕਿ ਮੇਰੇ ਲਈ ਇਹ ਚੀਜ਼ ਲਾਹੇਵੰਦ ਹੈ ਤੇ ਉਹ ਫਿਰ ਉਸ ਨੂੰ ਸਮਝਣਾ ਵੀ ਸਟਾਰਟ ਕਰ ਦਿੰਦਾ। ਮੈਂ ਤਾਂ ਸਾਰਿਆਂ ਅੱਗੇ ਇਹੀ ਧੰਨਵਾਦ ਕਰੂੰਗਾ ਜੀ, ਉਹ ਸਾਰੇ ਆਪੋ ਆਪਣੇ ਜਿੰਨੇ ਵੀ ਸੱਜਣ ਮਿੱਤਰ ਰਿਸ਼ਤੇਦਾਰ ਹੈ ਉਹਨਾਂ ਨੂੰ ਟੀਵੀ 84 ਦੇ ਨਾਲ ਜ਼ਰੂਰ ਜੋੜੋ ਜੀ। ਜੀ ਬਿਲਕੁਲ ਵੀਰ ਜੀ, ਬਿਲਕੁਲ ਵੀਰ ਜੀ ਸਾਡਾ ਹੁਣ ਵਕਤ ਬ੍ਰੇਕ ਵੱਲ ਜਾ ਰਿਹਾ। ਇਸੇ ਤਰ੍ਹਾਂ ਸਮੇਂ ਅਸੀਂ ਤੁਹਾਨੂੰ ਫਿਰ ਤੋਂ ਟੀਵੀ 84 ਦੇ ਦਰਸ਼ਕਾਂ ਦੇ ਰੂਬਰੂ ਕਰਾਵਾਂਗੇ, ਇਸੇ ਤਰ੍ਹਾਂ ਸਾਡੇ ਫਿਰ ਤੋਂ ਵਿਚਾਰ ਜਾਣਾਂਗੇ। ਪਰ ਅੱਜ ਅਸੀਂ ਤੁਹਾਡੇ ਕਿੱਥੇ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। Viewers, वक्त हो गया एक छोटे से ब्रेक का। Keep watching News TV 84 The Now will be right back after a short break.